ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੁਣ ਸਿੱਧੇ ਭਾਰਤੀ ਏਜੰਸੀਆਂ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਸਿੱਖ ਕੌਮ ਦਾ ਅੰਦਰੂਨੀ ਮਾਮਲਾ ਹੈ, ਲੇਕਿਨ ਇਸ ਨੂੰ ਆਧਾਰ ਬਣਾ ਕੇ ਸਰਕਾਰ ਵੱਲੋਂ ਗ੍ਰਿਫਤਾਰੀਆਂ ਦਾ ਸਿਲਸਿਲਾ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਇੱਕ ਖਤਰਨਾਕ ਰੁਝਾਨ ਹੈ। ਭਾਵੇਂ ਬਾਦਲ ਵਿਰੋਧੀ ਖਹਿਮੇ ਨੂੰ ਇਸ ਨਾਲ ਖੁਸ਼ੀ ਹੋਵੇਗੀ, ਪਰ ਗੱਲ ਸਹਿ ਦੀ ਨਹੀਂ ਹੈ, ਪੈ ਦੀ ਹੈ। ਸੋ ਇਸੇ ਤਰ੍ਹਾਂ ਭਗਵੰਤ ਮਾਨ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਦੀ ਖਬਰ ਚੱਕਣ ਵਾਲੇ 10 ਤੋਂ ਜ਼ਿਆਦਾ ਸੋਸ਼ਲ ਮੀਡੀਆ ਐਕਟਿਵਿਸਟ ਦੇ ਖਿਲਾਫ ਕੇਸ ਰਜਿਸਟਰ ਕਰਨਾ ਦੱਸਦਾ ਹੈ ਕਿ ਇਹ ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਬੰਦ ਕਰਨਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡਾ ਇਹ ਯਤਨ ਵੀ ਹੁੰਦਾ ਹੈ, ਦਿਲ ਵੀ ਕਰਦਾ ਵੀ ਅਸੀਂ ਆਪਣੀ ਧਰਤੀ ਦੇ ਨਾਲ, ਖਾਸ ਤੌਰ 'ਤੇ ਭਾਰਤੀ ਕਬਜ਼ਾ ਪੰਜਾਬ ਦੇ ਉੱਤੇ ਸਿੱਖ ਲੀਡਰਸ਼ਿਪ ਡੇ ਟੂ ਡੇ ਦੇ ਵਿੱਚ ਸਾਡੀ ਮੈਕਸਿਮਮ ਰੁਚੀ ਵੀ ਹੁੰਦੀ ਹੈ, ਅਸੀਂ ਦੇਖਦੇ ਵੀ ਹਾਂ। ਲੇਕਿਨ ਬਹੁਤ ਵਾਰ ਜੋ ਕੁਛ ਉੱਥੋਂ ਨਿਕਲ ਕੇ ਆ ਰਿਹਾ ਹੈ ਖਬਰਾਂ ਦੇ ਹਵਾਲੇ ਨਾਲ ਜਾਂ ਦੂਜੇ, ਉਹ ਬਹੁਤ ਵਾਰ ਨਾ ਹੀ ਉਸ ਦੇ ਵਿੱਚ ਕੋਈ ਪੁਖਤਾਪਨ ਹੁੰਦਾ ਹੈ, ਨਾ ਹੀ ਉਹਦੇ 'ਚ ਕੋਈ ਸੇਧ ਨਿਕਲਣ ਦੀ ਗੱਲ ਹੁੰਦੀ ਹੈ। ਉਪਰਾਮਤਾ ਤੋਂ ਬਿਨਾਂ ਹੋਰ ਕੁਛ ਵੀ ਸਾਹਮਣੇ ਨਹੀਂ ਹੁੰਦਾ। ਇਸ ਲਈ ਮੈਂ ਕਈ ਵਾਰ ਇਹ ਦੇਖਦਿਆਂ ਹੋਇਆਂ ਵੀ ਕਿ ਭਾਈ ਸਾਡਾ ਮੇਨ ਫੋਕਸ ਤਾਂ ਉੱਥੋਂ ਦੀ ਧਰਤੀ ਹੈ, ਆਪਣੇ ਕੌਮੀ ਖਾਲਿਸਤਾਨ ਦੀ ਗੱਲ, ਆਪਣੀ ਆਜ਼ਾਦੀ ਦੀ ਗੱਲ ਹੈ, ਪਰ ਉੱਥੇ ਜਿਹੜੀਆਂ ਡਿਵੈਲਪਮੈਂਟਸ ਨੇ ਜਾਂ ਜਿਸ ਕਿਸਮ ਦਾ ਪੱਧਰ ਜਾਂ ਲੈਵਲ ਹੈ। ਔਰ ਮੈਨੂੰ ਯਾਦ ਹੈ ਇੱਕ ਐਕਟਿਵਿਸਟ ਕੈਲੀਫੋਰਨੀਆ ਤੋਂ ਜਿਹੜੇ ਕਾਫੀ ਸਾਲਾਂ ਬਾਅਦ ਪੰਜਾਬ ਗਏ, ਅਤੇ ਪਿਛਲੇ ਦਿਨਾਂ ਜਦੋਂ ਇੱਕ ਵਾਰ ਕੈਲੀਫੋਰਨੀਆ ਮਿਲੇ ਤਾਂ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਕਿ ਜੀ ਡਾਕਟਰ ਸਾਹਿਬ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਇੱਥੇ ਜਿਹੜਾ ਨਿਕੰਮੇ ਤੋਂ ਨਿਕੰਮਾ ਬੰਦਾ ਵੀ ਜਿਹਦੀ ਡੇ ਟੂ ਡੇ ਕੋਈ ਰੁਚੀ ਨਹੀਂ ਹੈ ਵੀ ਕੀ ਹੈ, ਉਹਦਾ IQ ਸਿੱਖ ਮਸਲਿਆਂ 'ਤੇ ਜਾਂ ਸਿੱਖ ਇਸ਼ੂ 'ਤੇ ਜਾਂ ਓਵਰਆਲ ਸਾਰਿਆਂ ਨੂੰ ਜਿਹੜੇ ਉੱਥੇ ਪੂਰੀ ਤਰ੍ਹਾਂ ਫਰੰਟ ਰੋ ਵਾਲੇ ਨੇ ਉਹਦੇ ਨਾਲੋਂ ਇੱਥੇ ਦਾ ਨਿਕੰਮੇ ਤੋਂ ਨਿਕੰਮਾ ਵੀ ਬੈਟਰ ਹੈ ਕਿ ਵੀ ਇਸ ਲੈਵਲ ਦੇ ਉੱਤੇ ਡੀਜਨਰੇਸ਼ਨ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਵੀ ਜਿਹੜੇ ਇਸ਼ੂ ਸਾਨੂੰ ਇੱਥੇ ਬਹੁਤ ਵੱਡੀ ਤਰਬੀਅਤ ਦੇ ਲੱਗਦੇ ਨੇ ਔਰ ਜਿਨ੍ਹਾਂ ਬਾਰੇ ਸਾਨੂੰ ਇਹ ਹੁੰਦਾ ਹੈ ਕਿ ਭਾਈ ਆ ਵੀ ਹਿੰਦੂਤਵਾ ਦਾ ਪਾਰਟ ਹੈ, ਕਿ ਵੀ ਉਹਨਾਂ ਲੋਕਾਂ ਦੇ ਲਈ ਇਹ ਸਭ ਨੋਰਮਲ ਹੋ ਚੁੱਕਾ ਹੈ ਵੀ ਉਹਨਾਂ ਦੇ ਜਿਵੇਂ ਸਾਰੇ ਸੈਂਸਰ ਜਿਹੜੇ ਹੁੰਦੇ ਨੇ ਬਾਡੀ ਦੇ, ਮਾਈਂਡ ਦੇ, ਉਹ ਸੈਂਸਰ ਡੈਡ ਹੋਣ। ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਵੀ ਕੋਈ ਇਸ ਕਿਸਮ ਦਾ ਕੁਛ ਹੋ ਰਿਹਾ, ਵੀ ਜਿਵੇਂ ਉਹਨਾਂ ਨੂੰ ਇਹ ਵੀ ਨਹੀਂ ਲੱਗਦਾ ਕਿ ਇਹ ਗੁਲਾਮੀ ਅਸੀਂ ਭੋਗ ਰਹੇ। ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਹੁੰਦਾ ਸੀ ਉੱਥੇ ਜਿਸ ਜ਼ਮਾਨੇ 'ਚ ਅਸੀਂ ਉੱਥੇ ਗਰੋ ਹੁੰਦੇ ਸੀ, ਕਰਪਸ਼ਨ ਦੀ ਗੱਲ ਹੋਣੀ, ਉਹ ਕਹਿਣਾ ਇੱਥੇ ਤਾਂ ਇਵੇਂ ਹੀ ਚੱਲਣਾ ਜੀ। ਜਦੋਂ ਤੁਸੀਂ ਐਕਸੈਪਟ ਕਰ ਲੈਂਦੇ ਹੋ ਕਿ ਜੀ ਇੱਥੇ ਪੈਸੇ ਦੇ ਕੇ ਹੀ ਕੰਮ ਹੋਣਾ ਔਰ ਤੁਹਾਨੂੰ ਲੱਗਦਾ ਹੈ ਕਿ ਵੀ ਉਹਦੇ 'ਚ ਤੁਸੀਂ ਤਬਦੀਲੀ ਨਹੀਂ ਕਰ ਸਕਦੇ। ਹੁਣ ਅਸੀਂ ਦੇਖਦੇ ਹਾਂ ਵੀ 2027 ਵਰ੍ਹਾ ਆ ਰਿਹਾ ਜਦੋਂ ਕਿ ਪੰਜਾਬ 'ਚ ਅਸੈਂਬਲੀ ਇਲੈਕਸ਼ਨਾਂ ਹੋਣੀਆਂ ਨੇ। ਭਗਵੰਤ ਮਾਨ ਦੀ ਸਰਕਾਰ ਜਿਹੜੀ ਕਿ ਪੰਜਾਬ ਦੇ ਲੋਕਾਂ ਦੀ ਕਾਂਗਰਸ, ਅਕਾਲੀ ਦਲ ਜਾਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਤੋਂ ਟੋਟਲੀ ਉਹਨਾਂ ਦਾ ਦਿਲ ਟੁੱਟਣਾ ਕਹਿ ਲਓ, ਉਪਰਾਮਤਾ ਕਹਿ ਲਓ, ਉਹਨਾਂ ਪ੍ਰਤੀ ਨਫ਼ਰਤ ਕਹਿ ਲਓ, ਕੋਈ ਵੀ ਲਫ਼ਜ਼ ਕਿਹਾ ਜਾ ਸਕਦਾ, ਉਸ 'ਚੋਂ ਪੈਦਾ ਹੋਇਆ। ਔਰ ਮਕਸਦ ਇਹ ਨਹੀਂ ਸੀ ਕਿ ਕੋਈ ਉਹਨਾਂ ਦੀ ਆਮ ਆਦਮੀ ਪਾਰਟੀ ਉਹਨਾਂ ਦੀ ਕੋਈ ਫਸਟ ਚੋਇਸ ਬਣ ਗਈ। ਉਹਨਾਂ ਦਾ ਸੀ ਕਿ ਕਾਂਗਰਸ ਤੇ ਅਕਾਲੀਆਂ ਤੋਂ ਜਾਨ ਛਡਾਓ, ਭਾਵੇਂ ਕਾਲਾ ਚੋਰ ਆ ਜਾਏ। ਔਰ ਉਹ ਕਾਲੇ ਚੋਰ ਆ ਗਿਆ, ਕਾਲਾ ਵੀ ਹੈ, ਚੋਰ ਵੀ ਹੈ ਨਾਲ। ਉਹ ਪੂਰੀ 92 ਪੰਜਾਬ ਦੀ ਹਿਸਟਰੀ 'ਚ ਨਹੀਂ ਕਦੇ ਹੋਇਆ ਕਿ 117 ਸੀਟਾਂ 'ਚੋਂ 92 ਸੀਟਾਂ ਜਿਹੜੀਆਂ ਨੇ ਉਹ ਉਹਨਾਂ ਦੇ ਹੱਥ ਆਈਆਂ, ਜਿਨ੍ਹਾਂ 'ਚ ਬਹੁਤ ਸਾਰੇ ਕਦੇ ਅਸੈਂਬਲੀ ਕੀ ਉਹਨਾਂ ਨੇ ਕਦੇ ਸਿਟੀ ਕੌਂਸਲ ਜਾਂ ਪੰਚਾਇਤ ਦੇ ਮੈਂਬਰ ਵੀ ਨਹੀਂ ਸੀ ਬਣੇ। ਔਰ ਬਹੁਤਿਆਂ ਨੂੰ ਲੱਗਾ ਕਿ ਜੀ ਇਹ ਫਰੈਸ਼ ਸਟਾਰਟ ਹੈ, ਚਲੋ ਇਮਾਨਦਾਰੀ ਤਾਂ, ਕਿਉਂਕਿ ਜਿਹੜਾ ਸੌਦਾ ਕੇਜਰੀਵਾਲ ਨੇ ਲੋਕਾਂ ਨੂੰ ਵੇਚਿਆ, ਜਿਸ ਦੇ ਥੱਲੇ ਦਿੱਲੀ ਵੀ ਲੋਕਾਂ ਨੂੰ ਬੇਵਕੂਫ ਬਣਾਇਆ, ਹੁਣ ਤਾਂ ਉੱਥੋਂ ਬਾਹਰ ਹੋ ਕੇ ਪੰਜਾਬ 'ਚ ਜਿਵੇਂ ਪਿਛਲੇ ਦਿਨਾਂ 'ਚ ਸਵਰਨ ਸਿੰਘ ਬੋਪਾਰਾਏ ਇੱਕ ਇੰਟਰਵਿਊ ਦੇ ਰਹੇ ਸੀ, ਸਾਬਕਾ ਸੈਕਟਰੀ ਹੈਲਥ ਵੀ ਸੀ ਪੰਜਾਬ ਦੇ, ਸ਼ਾਇਦ ਦਿੱਲੀ ਦੇ ਵਿੱਚ ਵੀ ਹਾਇਰ ਲੈਵਲ 'ਤੇ ਰਿਟਾਇਰ ਹੋਏ। ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਕਨਾਲ ਤੋਂ ਜ਼ਿਆਦਾ ਦੀਆਂ ਕੋਠੀਆਂ 'ਚ ਕੇਜਰੀਵਾਲ, ਸਸੋਦੀਆ, ਭਗਵੰਤ ਮਾਨ ਨੇ ਘਰ ਜਵਾਈ ਬਣਾ ਕੇ ਰੱਖੇ ਹੋਏ ਨੇ, ਪੰਜਾਬ ਦੇ ਘਰ ਜਵਾਈ। ਯਾਨੀ ਉੱਥੋਂ ਲੁੱਟ ਖਸੁੱਟ ਕੇ ਕਰਪਸ਼ਨ ਦੇ ਕੇਸਾਂ 'ਚ ਫਸੇ ਹੋਏ ਇੱਥੇ ਬੈਠ ਕੇ ਜਿਹੜਾ
ਉਹ ਹਕੂਮਤ ਲੁੱਟ ਰਹੇ ਨੇ ਪੰਜਾਬ ਨੂੰ ਪੂਰੀ ਤਰ੍ਹਾਂ, ਪੈਸੇ ਦੇ ਪੱਖੋਂ ਵੀ, ਪੰਜਾਬ ਦੀ ਇੱਜ਼ਤ ਦੇ ਪੱਖੋਂ ਵੀ। ਉਹ ਲਫ਼ਜ਼ ਮੈਂ ਕਹਿ ਨਹੀਂ ਸਕਦਾ ਜਿਹੜੇ ਇਹਨਾਂ ਦੇ ਕਾਰਨਾਮੇ ਕਰਤੂਤਾਂ ਜਿਹਦੇ ਥੱਲੇ, ਔਰ ਓਵਰਆਲ ਵੀ, ਕਿਉਂਕਿ ਜਦੋਂ ਕਿਸੇ ਸੁਸਾਇਟੀ ਦਾ ਮਿਆਰ ਡਿੱਗਦਾ ਹੈ ਜਾਂ ਹੁੰਦਾ, ਉਦੋਂ ਤੁਸੀਂ ਕੀ ਕਹਿ ਸਕਦੇ ਹੋ। ਕੈਨੇਡਾ ਦੇ ਹਵਾਲੇ ਨਾਲ ਜਾਂ ਦੂਜੇ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਸਾਡੀਆਂ ਬੱਚੀਆਂ ਦੂਜੇ ਤੀਜੇ ਕਿਹਨਾਂ ਹਾਲਾਤਾਂ 'ਚੋਂ ਗੁਜ਼ਰਦੀਆਂ ਨੇ, ਉਹਨਾਂ 'ਚ ਕਿਹੜੀਆਂ ਮਜਬੂਰੀਆਂ ਵੀ ਨੇ, ਕਿਸ ਹੱਦ ਤੱਕ ਉਹ ਡੀਜਨਰੇਸ਼ਨ ਹੁੰਦੀ ਹੈ। ਲੇਕਿਨ ਜਦੋਂ ਕਿਸੇ ਸੁਸਾਇਟੀ ਦਾ ਓਵਰਆਲ ਮੋਰਾਲ ਡਿੱਗਦਾ ਹੈ ਤੇ ਫਿਰ ਬਹੁਤ ਕੁਛ ਦੇ ਨਾਲ ਕੰਪਰੋਮਾਈਜ਼ ਹੁੰਦਾ। ਸੋ ਇੱਕ ਪਾਸੇ ਤਾਂ ਉਹਨਾਂ ਦੀ ਲੁੱਟ ਖਸੁੱਟ ਜਾਰੀ ਹੈ, ਦੂਸਰੇ ਪਾਸੇ ਹੁਣ ਮੂੰਹ ਨੂੰ ਖੂਨ ਲੱਗਾ ਹੋਇਆ ਹੈ। ਜਿਵੇਂ ਸਸੋਦੀਆ ਨੇ ਔਰ ਦੂਜੇ ਨੇ ਇੱਕ ਕਿਹਾ ਸੀ ਆਪਣੇ ਪਾਰਟੀ ਦੇ ਇਕੱਠ ਦੇ ਵਿੱਚ, ਕਹਿ ਰਿਹਾ ਕਿ ਬਾਈ ਹੁੱਕ ਔਰ ਬਾਈ ਕਰੁੱਕ ਕਿਸੇ ਵੀ ਤਰੀਕੇ ਨਾਲ ਚੋਣਾਂ ਜਿੱਤਣੀਆਂ ਉਹਦੇ ਲਈ ਖਰੀਦਣਾ ਪੈਂਦਾ ਹੈ, ਤੋੜਨਾ ਪੈਂਦਾ ਹੈ, ਕੇਸਾਂ 'ਚ ਫਸਾਉਣਾ ਪੈਂਦਾ ਹੈ। ਦੂਜਾ, ਔਰ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਉਹਨਾਂ ਨੇ 22 ਇਲੈਕਸ਼ਨਾਂ ਜਿੱਤੀਆਂ ਨੇ, ਤਰਨਤਾਰਨ ਦੀ 22 ਇਲੈਕਸ਼ਨ ਲੇਟੈਸਟ ਉਦਾਹਰਣ ਹੈ। ਹੁਣ 2027 ਦੀਆਂ ਅਸੈਂਬਲੀ ਚੋਣਾਂ ਸਾਹਮਣੇ ਨੇ, ਹਰ ਫਰੰਟ ਦੇ ਉੱਤੇ ਫੇਲ ਹੋਏ ਨੇ, ਕਰਪਸ਼ਨ ਸਿਰੇ ਦੀ ਹੈ। ਔਰ ਇਸ ਸਭ ਦੇ ਬਾਵਜੂਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਐਸਟੈਬਲਿਸ਼ਡ ਨੈਟਵਰਕ ਹੈ, ਹੁਣ ਅਕਾਲੀ ਦਲ ਦਾ ਮਤਲਬ ਬਾਦਲ ਨਹੀਂ ਹੈ। ਇਹ ਠੀਕ ਹੈ ਵੀ ਬਾਦਲ ਇਹਨਾਂ ਪਿਓ ਪੁੱਤ ਇਸ ਕੋੜਵੇਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਮਤਲਬ ਵੀ ਸੁਖਬੀਰ ਬਾਦਲ ਨਹੀਂ ਹੈ। ਸ਼੍ਰੋਮਣੀ ਕਮੇਟੀ 100 ਸਾਲ ਤੋਂ ਜਿਹਦੀ ਹਿਸਟਰੀ ਕੁਰਬਾਨੀ ਹੈ, ਅੱਜ ਕੋਈ ਗਲਤ ਹੋ ਸਕਦਾ ਹੈ, ਉਹਨਾਂ ਨੇ ਮਿਸਯੂਜ਼ ਕੀਤਾ ਇਹਨਾਂ ਸਾਰੇ ਸਾਲਾਂ 'ਚ, ਪਰ ਇਹ ਸਿੱਖਾਂ ਦੀ ਇੱਕ ਉਹ ਬਾਡੀ ਜਿਹਦੇ ਥੱਲੇ ਐਟਲੀਸਟ ਜਿਹੜਾ ਤੁਸੀਂ ਆਪਣੀ ਧਾਰਮਿਕ ਗੁਰਦੁਆਰਿਆਂ ਦੇ ਵਿੱਚ ਉਹਦਾ ਪ੍ਰਬੰਧ ਤੇ ਸਿੱਖਾਂ ਕੋਲ ਰਿਹਾ, ਔਰ ਇਹ ਈਵਨ ਪੰਜਾਬ 'ਚ ਰਿਹਾ, ਈਵਨ ਪੋਸਟ 47 ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਵੀ, ਕਿ ਉਹਨਾਂ ਹਲਕਿਆਂ 'ਚ ਹੀ ਭਾਵੇਂ ਸਿੱਖ ਕਾਂਗਰਸ ਦੇ ਉਮੀਦਵਾਰ ਨੂੰ MLA MP ਬਣਾ ਦਿੰਦੇ ਸੀ, ਪਰ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਕਾਂਗਰਸ ਜਾਂ ਦੂਜੇ ਦੇ ਸਮਰਥਨ ਦੇ ਨਾਲ ਕੋਈ ਗਰੁੱਪ, ਕੋਈ ਸਾਧ ਸੰਗਤ ਬੋਰਡ, ਕੋਈ ਹੋਰ ਖੜਾ ਹੋਇਆ, ਸਿੱਖ ਵੋਟ ਨਹੀਂ ਸੀ ਪਾਉਂਦੇ ਸੀ, ਕਹਿੰਦੇ ਸੀ ਬਿਨਾ ਇਹ ਗੁਰਦੁਆਰਿਆਂ 'ਚ ਅਕਾਲੀਆਂ ਦੀ, ਇਹ ਸਿੱਖਾਂ ਦੀ ਬਾਡੀ ਹੈ, ਇੱਥੇ ਕਾਂਗਰਸ ਜਾਂ ਕਮਿਊਨਿਸਟ ਜਾਂ ਕਿਸੇ ਹੋਰ ਦਾ ਕੋਈ ਕੰਮ ਨਹੀਂ। ਹੁਣ ਜਿਵੇਂ BJP ਔਰ RSS ਨੇ ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ, ਦਿੱਲੀ, ਹਰਿਆਣਾ ਇਹ ਸਾਰੀ ਕ੍ਰੀਏਟ ਕੀਤੀ, ਕਿਉਂਕਿ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਾ ਕੁਛ ਨੂੰ ਇਹ ਲੱਗੇਗਾ ਲਓ ਜੀ ਅਸੀਂ ਵੀ ਬਾਦਲਾਂ ਦੇ ਜਿਵੇਂ ਸਪੋਰਟ ਦੀ ਗੱਲ ਕਰਨ ਲੱਗ ਰਹੇ ਹਾਂ। ਹੁਣ ਹੋ ਕੀ ਰਿਹਾ, ਔਰ ਇਹ ਗੱਲ ਖੁਦ ਪਰਮਜੀਤ ਸਿੰਘ ਸਰਨਾ ਨੇ ਇੱਕ ਆਪਣੇ ਇੰਟਰਵਿਊ ਦੇ ਵਿੱਚ ਮੰਨੀ ਸੀ, ਹੁਣ ਤਾਂ ਅੱਜ ਕੱਲ੍ਹ ਉਹ ਬਾਦਲਾਂ ਦੇ ਪੂਰੇ ਹਮਾਇਤੀ ਨੇ, ਕਿ ਜੀ ਸਾਡੇ ਤੋਂ ਬੜੀ ਗਲਤੀ ਹੋਈ, ਅਸੀਂ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਔਰ ਹਰਿਆਣੇ 'ਚ ਵੀ ਹੁੱਡਾ ਦੀ ਸਰਕਾਰ ਸੀ, ਅਸੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਵਿੱਚ ਮੇਨ ਰੋਲ ਅਦਾ ਕੀਤਾ। ਉਦੋਂ ਉਹਨਾਂ ਨੂੰ ਲੱਗਦਾ ਸੀ ਕਿ ਜੀ ਜੇ ਬਾਦਲਾਂ ਨੂੰ ਜਾਂ ਦੂਜਿਆਂ ਨੂੰ ਕਮਜ਼ੋਰ ਕਰਨਾ ਹੈ, ਪੰਜਾਬ 'ਚ ਉਹਨਾਂ ਦਾ ਹੋਲਡ ਹੈ, ਹਰਿਆਣਾ ਤਾਂ ਨਾਲ ਹੀ ਲੱਗਾ ਹੋਇਆ ਸੀ, ਤੇ ਇੱਥੇ ਬਣਾਈਏ, ਇੱਥੇ ਸਾਡੀ ਕਾਂਗਰਸ ਦੀ ਇਜ਼ਾਰੇਦਾਰੀ ਹੋਈ, ਉਦੋਂ ਕਾਂਗਰਸ ਦੇ ਨਾਲ ਜੁੜੇ ਹੋਏ ਸੀ। ਹੁਣ ਔਰ ਉਹ ਬਣਾ ਦਿੱਤੀ, ਸੁਪਰੀਮ ਕੋਰਟ 'ਚ ਕੁਝ ਸਾਲ ਫਸਿਆ ਰਿਹਾ ਕੇਸ, ਉਹਨਾਂ ਨੇ ਉਹਨੂੰ ਜਸਟੀਫਾਈ ਕਰਤਾ। ਹੁਣ ਅੱਜ 4 ਬਾਡੀਜ਼ ਮੇਨ ਜਿਹੜੀਆਂ ਨੇ, ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਔਰ ਹਰਿਆਣਾ, ਉਹ RSS ਦੇ ਖਾਤੇ ਜਾ ਚੁੱਕੀਆਂ ਨੇ। ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇਹਨਾਂ ਨੇ ਜਥੇਦਾਰ ਲਾਉਂਦੇ ਨੇ, ਬਦਲਦੇ ਨੇ, ਕਿਹੜਾ ਅੱਜ ਦਾ ਕੰਮ ਹੈ, ਸ਼ੁਰੂ ਤੋਂ ਹੀ ਟੌੜੇ ਦੇ ਵੇਲੇ ਵੀ ਇਵੇਂ ਹੀ ਹੁੰਦਾ ਰਿਹਾ, ਐਗਜ਼ੈਕਟਿਵ ਹੀ ਕਰਦੀ ਰਹੀ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੇ 328 ਪਵਿੱਤਰ ਸਰੂਪਾਂ ਦਾ ਮਾਮਲਾ ਆਇਆ ਕਿ ਭਾਈ ਛਾਪੇ ਗਏ, ਉਹਦੇ 'ਚ ਆਫਿਸ ਰੈਕਡ 'ਚ ਉਹਨਾਂ ਦੇ ਪੈਸੇ ਜਮ੍ਹਾਂ ਨਹੀਂ ਹੋਏ ਦੂਜੇ, ਔਰ ਜਿੰਨਾ ਕੁ ਜਿਹੜੀ ਭਾਈ ਈਸ਼ਰ ਸਿੰਘ ਕਮੇਟੀ ਬਣਾਈ ਉਸ ਪੀਰੀਅਡ 'ਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ, ਜਿਹੜੀ ਉਹਨਾਂ ਦੀ ਰਿਪੋਰਟ ਹੈ, ਮੈਂ ਬਾਈ ਐਂਡ ਲਾਰਜ ਮੈਂ ਸਮਝਦਾ ਕਿ ਸਰੂਪਾਂ ਦੀ ਬੇਅਦਬੀ ਨਹੀਂ ਹੋਈ ਜਾਂ ਕੋਈ ਇਸ ਕਿਸਮ ਦਾ ਨਹੀਂ ਹੈ, ਕਰਪਸ਼ਨ ਹੋਈ ਕਿ ਛਾਪੇ ਗਏ, ਲੇਕਿਨ ਜਿਹੜੇ ਅੰਦਰ ਲੋਕ ਸੀ ਉਹਨਾਂ ਨੇ ਉੱਪਰੋਂ ਉੱਪਰੀ ਉਹ ਗੁਰਦੁਆਰਾ ਕਮੇਟੀਆਂ ਨੂੰ ਵੇਚ ਦਿੱਤੇ, ਰਿਕਾਰਡ ਦੇ ਵਿੱਚ ਸ਼ੋਅ ਨਹੀਂ ਕੀਤਾ। ਰਿਪੋਰਟ ਦਾ ਲੁਬੇ ਲਬਾਬ ਤਾਂ ਇਹੀ ਹੈ ਜਿਹੜੀ ਫਾਈਨਲੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਨੇ 18 ਦੇ ਕਰੀਬ ਜਿਹੜੇ ਸੀ ਉਹਨਾਂ ਨੂੰ ਸਜ਼ਾ ਦਿੱਤੀ, ਕੁਛ ਜਿਹੜਾ ਉਹਨਾਂ ਦਾ ਮੇਨ ਜਿਹੜਾ ਕਰਤਾ ਧਰਤਾ ਚੀਫ ਸੈਕਟਰੀ ਰੂਪ ਸਿੰਘ ਉਹ ਆ ਕੇ ਕੈਨੇਡਾ ਲੁਕਿਆ ਹੋਇਆ, ਔਰ ਉਹ ਸਾਰੇ ਪੀਰੀਅਡ। ਹੁਣ ਇਹ ਅੰਦਰੂਨੀ ਮਾਮਲਾ ਹੈ, ਕਈਆਂ ਨੂੰ ਲੱਗੇਗਾ ਕਿ ਹੁਣ ਪੰਜਾਬ ਗੌਰਮੈਂਟ ਨੂੰ ਲੱਗਾ ਜਾਂ ਉਹਨਾਂ ਨੇ ਹੁਣ ਜੇ ਬਾਦਲਾਂ ਨੂੰ ਫਾਈਨਲੀ ਮਜੀਠੀਆ ਤਾਂ ਵੈਸੇ ਹੀ ਅੰਦਰ ਦਿੱਤਾ ਹੋਇਆ, ਹੱਥ ਪਾਉਣਾ ਤਾਂ ਉਹਨਾਂ ਨੇ ਇਸ ਨੂੰ
FIR ਰਜਿਸਟਰ ਕਰ ਲਈ। ਹੁਣ ਉਹਦੇ ਥੱਲੇ ਫੜੋ ਫੜਾਈ ਹੈ, ਔਰ ਇਹ ਜਿਹੜਾ ਉਹਨਾਂ ਦਾ ਆਡੀਟਰ ਸੀ ਸਤਿੰਦਰ ਸਿੰਘ ਕੋਹਲੀ, ਉਹਨੂੰ ਚੱਕਿਆ ਹੋਇਆ। ਹਾਲਾਂਕਿ ਇਹ ਸਾਰੇ ਬਾਦਲਾਂ ਦਾ ਖਾਸਮ ਖਾਸ ਹੈ। ਹੁਣ ਬਹੁਤਿਆਂ ਨੂੰ ਹੋਏਗਾ ਲਓ ਜੀ ਸਤਿੰਦਰ ਕੋਹਲੀ ਉਹਦਾ 6 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ, ਉਹਨੂੰ ਹੋਟਲ ਤੋਂ ਚੱਕਿਆ ਕਿ ਜੀ ਸਤਿੰਦਰ ਕੋਹਲੀ ਜੇ ਜ਼ੁਬਾਨ ਖੋਲ੍ਹੇਗਾ, ਮਤਲਬ ਇਹ ਹੈ ਵੀ ਸੁਖਬੀਰ ਬਾਦਲ ਨੂੰ ਹੱਥ ਪਾਉਣ ਦੀ ਲਾਈਨ ਹੈ। ਪਰ ਮੈਨੂੰ ਇਹ ਲੱਗਦਾ ਜਿਵੇਂ ਤੁਸੀਂ ਕਿਹਾ ਵੀ ਗੱਲ ਸਿਹਤ ਦੀ ਨਹੀਂ ਹੈ, ਗੱਲ ਪੈਸੇ ਦੀ ਹੈ। ਅੱਜ ਸਾਨੂੰ ਲੱਗਦਾ ਹੈ ਕਿ ਵੀ ਬਾਦਲਾਂ ਨੂੰ ਔਰ ਸ਼੍ਰੋਮਣੀ ਕਮੇਟੀ ਨੂੰ ਸਜ਼ਾ ਜਿਹੜਾ ਇਹ ਪੰਜਾਬ ਗੌਰਮੈਂਟ ਦੀ FIR ਔਰ ਉੱਥੇ ਵੀ ਪਹੁੰਚ ਗਏ, ਇੱਥੇ ਵੀ ਪਹੁੰਚ ਗਏ, ਪਰ ਅਸੀਂ ਉਹ ਦਰਵਾਜ਼ਾ ਖੋਲ੍ਹ ਰਹੇ ਹਾਂ ਜਿਹਦੇ ਰਾਹੀਂ ਤੁਹਾਡਾ ਕੋਈ ਵੀ ਕੱਲ੍ਹ ਨੂੰ ਇਨਕਲੂਡਿੰਗ ਜਥੇਦਾਰ ਅਕਾਲ ਤਖਤ ਜਿਹੜਾ ਹੈ ਉਹ ਵੀ FIR ਦੇ ਥੱਲੇ ਫਿਰ ਇੱਕ ਜਿਹੜਾ ਉਹ ਵਿਦਨ ਦਾ ਲਾਅ ਉਸ ਦੀ ਅਕਾਊਂਟੇਬਿਲਿਟੀ ਦੀ ਲਾਈਨ ਹੋਏਗੀ। ਠੀਕ ਹੈ ਕਿ ਬਹੁਤ ਕੁਝ ਮਿਸਗਵਰਨਡ ਹੈ, ਠੀਕ ਹੈ ਸ਼੍ਰੋਮਣੀ ਕਮੇਟੀ ਚੋਣਾਂ ਵੀ, ਕਿਉਂਕਿ ਇੱਕ ਪਾਸੇ ਸਰਕਾਰ ਇਹਨਾਂ ਦੇ ਉੱਤੇ ਵੀ ਦਬਾਅ ਬਣਾ ਰਹੀ ਹੈ ਇਵੈਂਚੁਅਲੀ ਕਿ ਵੀ ਇਹ ਜਿਹੜਾ BJP ਦੇ ਨਾਲ ਕੰਪਰੋਮਾਈਜ਼ ਦਾ ਵੇਟ ਕਰਦੇ ਨੇ ਵੀ ਕਦੋਂ ਉਹਨਾਂ ਦੀ ਕਾਲ ਆਏ। ਔਰ ਇਸ ਸਾਰੇ ਦੇ ਚੱਲਦਿਆਂ ਮੈਨੂੰ ਇਹ ਲੱਗਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦਾ ਮਾਮਲਾ ਜਿਸ ਲੈਵਲ ਦੇ ਉੱਤੇ ਭਾਰਤੀ ਏਜੰਸੀਆਂ, ਇੱਕ ਪਾਸੇ ਤਾਂ ਜਿੱਥੇ ਰੀਅਲ ਬੇਅਦਬੀ ਹੋਈ ਉਹ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ ਗੋਲੀ ਕਾਂਡ, ਬਰਗਾੜੀ 2015 ਤੋਂ ਅੱਜ 11 ਸਾਲ ਹੋ ਗਏ ਨੇ, ਜਿੱਥੇ ਹਕੂਮਤ ਕਮੇਟੀ ਜਿਹਦੇ 'ਚ ਉਹਨਾਂ ਨੇ ਕਮਿਸ਼ਨ ਬਣਾਏ, ਦੂਜੇ ਉਹਨਾਂ ਦਾ ਰੋਲ ਸੀ, ਉਹਦੇ 'ਚ ਤਾਂ ਟੋਟਲੀ ਕਲੈਪਸ ਹੈ। ਕਿਸੇ ਨੂੰ ਕੋਈ ਸਜ਼ਾ ਯਾਫਤਾ ਨਹੀਂ, ਉਹ ਜਿਹੜਾ ਸੌਦਾ ਸਾਧ ਹੈ ਚੌਥੇ ਦਿਨ ਪੈਰੋਲ ਤੇ ਉਸ ਕ੍ਰਿਮੀਨਲ ਨੂੰ ਛੱਡਿਆ ਹੁੰਦਾ। ਪਰ ਵਿਦਨ ਜਿਹੜਾ ਛਪਾਈ ਦੇ ਮਾਮਲੇ ਜਾਂ ਸਰੂਪ ਗਾਇਬ ਹੋਣ ਦਾ ਮਾਮਲਾ ਜਿਹੜਾ ਸਿੱਧੇ ਤੌਰ ਤੇ ਕਰਪਸ਼ਨ ਨਾਲ ਸੰਬੰਧਿਤ ਹੈ, ਉਹਨੂੰ ਆਧਾਰ ਬਣਾ ਕੇ FIR ਕਰਕੇ ਵਿਦਨ ਦਾ ਮੈਟਰਸ ਕਰਨਾ ਇਹ ਠੀਕ ਪਾਰਟ ਨਹੀਂ ਹੈ। ਹਾਲਾਂਕਿ ਕਈਆਂ ਨੂੰ ਸ਼ਾਇਦ ਇਹ ਗੱਲ ਪਸੰਦ ਨਾ ਆਏ, ਪਰ ਮੈਨੂੰ ਇਹ ਲੱਗਦਾ ਕਿ ਵੀ ਅਸੀਂ ਉਹ ਦਰਵਾਜ਼ਾ ਖੋਲ੍ਹ ਰਹੇ ਹਾਂ। ਔਰ ਇਕੱਲਾ ਗੱਲ ਇਹ ਨਹੀਂ ਹੈ ਕਿ ਵੀ ਇਹਨਾਂ ਨੇ ਸਰਕਾਰ ਨੇ ਇਸ ਪੱਖੋਂ ਸ਼੍ਰੋਮਣੀ ਕਮੇਟੀ ਜਾਂ ਧਾਰਮਿਕ ਅਦਾਰੇ ਦੇ ਉੱਤੇ ਜਾਂ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਹੈ। ਹੁਣ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਦੇ ਉੱਤੇ ਔਰ ਇੱਕ ਅੱਧੇ TV ਚੈਨਲ ਦੇ ਉੱਤੇ ਵੀ ਇਹ ਚਰਚਾ ਚੱਲੀ ਕਿ ਜੀ ਜਦੋਂ ਇਹ ਭਗਵੰਤ ਮਾਨ ਜਾਪਾਨ ਤੇ ਸਾਊਥ ਕੋਰੀਆ ਦੇ ਦੌਰੇ ਤੇ ਸੀ, ਉਹਦਾ ਹੈਲੀਕਾਪਟਰ ਤਾਂ ਲਗਾਤਾਰ ਫਲਾਈਟਸ ਲੈ ਰਿਹਾ ਸੀ, ਕਦੋਂ ਇੱਧਰੋਂ ਉੱਧਰ ਉੱਧਰੋਂ ਇੱਧਰ। ਇਹਨਾਂ ਨੇ ਇਹ ਕਿਹਾ ਕਿ ਵੀ ਕੀ ਇਹ ਪੈਸੇ ਢੋ ਰਿਹਾ, ਕੀ ਕੋਈ ਹੋਰ ਕੰਮ ਕਰ ਰਿਹਾ। ਹੁਣ 10 ਦੇ ਕਰੀਬ ਜਿਹੜੇ ਇੰਡੀਵਿਜੂਅਲ ਨੇ ਉਹਨਾਂ ਦੇ ਖਿਲਾਫ ਜਿਹੜਾ ਉਹ ਮੁਕੱਦਮਾ FIR ਜਿਹੜਾ ਉਹ ਲੁਧਿਆਣਾ ਪੁਲਿਸ ਨੇ ਕੀਤਾ ਕਿ ਜੀ ਇਹ ਜਿਹੜੇ ਨੇ ਇਹਨਾਂ ਨੇ ਪੰਜਾਬ CM ਭਗਵੰਤ ਮਾਨ's ਹੈਲੀਕਾਪਟਰ ਆਫ 10 booked for spreading rumors claiming misuse ਕਿ ਜੀ ਇਹ ਤਾਂ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਪੈਦਾ ਕਰਤਾ। ਉਹਨਾਂ ਨੇ ਇਸ ਸਵਾਲ ਨੂੰ ਚੁੱਕ ਕੇ ਔਰ ਜਿਹੜੀਆਂ ਧਾਰਾਵਾਂ ਦੇ ਥੱਲੇ ਕੇਸ ਰਜਿਸਟਰ ਕੀਤਾ ਉਹਨਾਂ ਦੇ ਵਿੱਚ ਇਹ ਉਹੀ ਮੋਸਟਲੀ ਸੋਸ਼ਲ ਮੀਡੀਆ ਵਾਲਿਆਂ ਨੇ ਮਿੰਟੂ ਗੁਰਸਰੀਆ, ਗਗਨ ਰਾਮਗੜੀਆ, ਹਰਮਨ ਫਾਰਮਰ, ਮਨਦੀਪ ਮੱਕੜ, ਗੁਰਲਾਲ ਸਿੰਘ ਮਾਨ, ਸਨਾਮੂ ਧਾਲੀਵਾਲ, ਮਾਨਕ ਗੋਇਲ, ਦੀਪ ਮੰਗਲੀ, ਅਰਜੁਨ ਲਾਈਵ ਤੇ ਲੋਕ ਆਵਾਜ਼ TV ਜਿਨ੍ਹਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਕਿ ਜੀ ਇਹ ਰਿਊਮਰਸ ਫੈਲਾ ਰਹੇ ਨੇ ਇਸ ਮਿਸਯੂਜ਼ ਦੇ ਥੱਲੇ। ਸੋ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਉਹਨਾਂ ਨੇ ਬਿਲਕੁਲ ਭਗਵੰਤ ਮਾਨ ਵੀ ਉਹੀ ਜਿਵੇਂ ਅਮਿਤ ਸ਼ਾਹ ਲਾਈਨ ਹੈ, ਕਿਸੇ ਦੇ ਮਗਰ ED ਪਾਤੀ, ਕਿਸੇ ਦੇ ਮਗਰ CBI ਪਾਤਾ, ਇੱਧਰ ਉਹਨਾਂ ਨੇ ਧਾਰਮਿਕ ਲੀਡਰਸ਼ਿਪ ਨੂੰ ਵੀ ਜਿਹੜਾ ਉਹ ਉਲਝਾ ਲਿਆ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਇਨਕਸ਼ਾਫ ਹੋਣਗੇ ਇਸ ਦੇ ਨਾਂ ਦੇ ਥੱਲੇ, ਪਲੱਸ ਜਿਹੜੇ ਪੋਲੀਟੀਕਲੀ ਵੀ ਉਹਨਾਂ ਨੂੰ ਚੈਲੰਜ ਲੱਗਦੇ ਨੇ ਕਿ ਇੰਡੀਪੈਂਡੈਂਟ ਸੋਸ਼ਲ ਮੀਡੀਆ ਰਾਹੀਂ ਜਿਹੜੇ ਇਹਨਾਂ ਦੇ ਸਕੈਂਡਲ, ਕਿਉਂਕਿ ਆਮ ਆ ਰਿਹਾ ਕਿ ਭਗਵੰਤ ਮਾਨ ਦੀ ਮਾਂ ਵੀ ਘਰ ਵਾਲੀ ਵੀ ਲਗਾਤਾਰ ਪੈਸੇ ਟਰੰਕਾਂ ਦੇ ਟਰੰਕ ਭਰ ਕੇ ਆਸਟ੍ਰੇਲੀਆ ਜਾ ਕੇ ਵੀ ਇਨਵੈਸਟ ਕੀਤੇ ਨੇ, ਲੁੱਟਣ ਤੇ ਲੱਗੇ ਹੋਏ ਨੇ। ਹੁਣ ਉਹ ਜੇ ਤੁਸੀਂ ਕਹੋਗੇ ਤੇ ਉਹ ਹੈ ਕਿ ਜੀ ਨੈਸ਼ਨਲ ਇੰਟਰਸਟ ਦੇ ਖਿਲਾਫ ਹੈ। ਸੋ ਇਹ ਸਾਡੇ ਪੰਜਾਬ ਦਾ ਹਾਲ ਹੈ, ਗੁਰੂਆਂ ਦੀ ਧਰਤੀ ਦਾ। ਬਿਲਕੁਲ ਰਾਜ ਸਾਹਿਬ ਤੁਸੀਂ ਸਹੀ ਬੋਲਿਆ। ਔਰ ਇੱਥੇ ਲੈਣੇ ਆਪਣੇ ਜਿਹੜੇ ਵਿਊਅਰਸ ਮੈਸੇਜ ਲੈਂਦੇ ਆ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਸੁਖਜੀਵਨ ਬੱਚੂ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਥੈਂਕਸ ਕਹਿੰਦੇ ਨੇ। ਸੋਨਮਾਲ ਜੀ ਵੀ ਇਸੇ ਤਰ੍ਹਾਂ, ਬਲਜੀਤ ਰੈਤ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਸਕੇਤ ਜੀ ਵੀ, और खालसा देश पंजाब जी भी, और राजविंदर सिंह जी भी, और मोहम्मद याकूब जी कहते हैं कि जी डॉक्टर साहब वक्त का पहिया बहुत तेज़ी से घूम रहा है, जे साल भी गुजर जाएगा,
अल्लाह का कहते हैं कि नाम ही रहेगा और हमारी ज़िंदगी में खालिस्तान बन जाए। वाह। और फिर इसी तरह हाँ जी गुरमहिंਦਰ ਸਿੰਘ जी भी, फिर इसी तरह साढ़े को हैगे ने मिश्रा सिंह जी भी, और गुरप्रीत सिंह जी भी, बलवीर सिंह जी भी, और फिर इसी तरह सुखदेव सिंह जी भी, और चरणजीत बाजवा जी भी, और इसी तरह मोहम्मद याकूब जी कहते खालसा फॉर खालिस्तान, खालसा फॉर खालिस्तान, हाँ जी उन्होंने यही लिखा है। और फिर इसी तरह जयपाल जी भी और मोहम्मद याकूब जी, फिर उन्होंने कि पंजाब मुस्लिम फॉर खालिस्तान, फिर इसी तरह जसपाल जी और बिक्रमजीत सिंह जी भी, और फिर इसी तरह साढ़े को मिश्रा सिंह जी भी ने, और इंद्रजीत सिंह संधू जी भी, और अजित सिंह जी भी, और फिर इसी तरह गुरविंदर मान जी भी, और फिर इसी तरह साढ़े को मियाँ सरवर जी कहते डॉक्टर साहब द स्ट्रगल फॉर खालिस्तान इज़ नाउ बिकमिंग ए रियलिटी इन एवरीबॉडीज माइंड, दैट्स ए बिग सक्सेस। जी सतनाम ठीक फरमाया तुसीं। सिंह जी भी, और इसी तरह कुलविंदर कौर जी भी, और इसी तरह सुखचैन भट्ट जी ने ये भी कहते वेलकम टू एवरीवन, नाइस टू मीट एंड थैंक यू फॉर ऑल पार्टिसिपेंट्स एंड टीम मैंबर्स। फिर कहते अकाल ही अकाल, और फिर फतेह भी बुलाते ने, और बिक्रमजीत सिंह जी भी, और फिर इसी तरह सुखजीवन बैदफेर जी ने, और फिर इसी तरह साढ़े को हैप्पी न्यू ईयर कहते टू ऑल पार्टिसिपेंट्स एंड टीम मैंबर्स, और फिर इस तरह हरमन पन्नू जी भी, और इंद्रजीत संधू जी भी, फिर इसी तरह साढ़े को मानदर जी भी है, और फिर इस तरह गुरलाल गिल सिंह जी भी ने, और अब्दुल वाहिद जी कहते बांग्लादेश इंडिया ने नहीं बनाया, बांग्लादेश गॉड ने बनाया। और फिर इसी तरह कहते हैं कि इंडिया की प्लानिंग कुछ भी हो लेकिन गॉड की प्लानिंग के आगे किसी की नहीं चलती। और फिर इस तरह घुसके जी, और फिर वारा रो जी, और फिर इसी तरह साढ़े को ने घुसके कहते हैं कि रेली सच्चो सच बट सच चलना बहुत औखा है, चलो वरना मत देखो। सो नाइस, बहुत शुक्रिया। हाँ जी। और बिल्ला ढिल्लों जी भी, और इसी तरह सतनाम सिंह जी भी, शिंदा गिल जी भी, और फिर इसी तरह साढ़े को राजविंदर कौर जी भी, राजनप्रीत सिंह जी, डॉक्टर परमजीत सिंह समरा जी भी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समय इतने मुकदा है, तुसीं अपनी राय ते सुझाव सानू भेजना भुलना साडे इस पते ते SOSHTV ते असीं अपना प्रोग्राम लैके फिर दोबारा तुहाडे सामने मुकावांगे। तद तक ले मैनू ते अपना सलाह दो, देखते रहो TV 4, बुला दिओ फतेह। वाहिगुरू जी का खालसा, वाहिगुरू जी की फतेह। रब रख।